अस्सलामुअलैकुम, वेलकम टू द राणा फैमिली व्लॉग जी। ਵਾਲੇਕੁਮ ਉਮੀਦ ਹੈ ਅਸਲਾਮ। ਤੁਸੀਂ ਸਾਰੇ ਖੈਰ ਖਰੀਦ ਦੇ ਨਾਲ ਹੋਵੋਗੇ। ਇਹ ਹੈਗੇ ਨੇ ਜੀ ਸਾਜਦ ਸਾਹਿਬ। ਤੁਸੀਂ ਇਹਨਾਂ ਨੂੰ ਮੇਰੇ ਨਾਲ ਪੀਨੋ ਕੈਂਚੀ ਵਾਲੀਆਂ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ ਹੈ। ਬਹੁਤ ਸਾਰੀਆਂ ਵੀਡੀਓਜ਼ ਇਹਨਾਂ ਦੇ ਨਾਲ ਮੇਰੀਆਂ ਮਿਲੀਅਨਸ ਦੇ ਵਿੱਚ ਗਈਆਂ ਨੇ ਵਿਊਜ਼ ਜਿਹੜੇ ਨੇ ਇੰਸਟਾਗ੍ਰਾਮ ਟਿਕਟੋਕ ਦੇ ਉੱਤੇ। ਤੇ ਬਹੁਤ ਮਸ਼ਹੂਰ ਫਿਲਮ ਯਾਨੀ ਵੀਡੀਓ ਫਰਿੱਜ ਵਾਲੀ, ਹੋਰ ਰਿਸ਼ਤਿਆਂ ਵਾਲੀ ਜਾਂ ਸੱਸ ਵਾਲੀ, ਇਸ ਤਰ੍ਹਾਂ ਦੀਆਂ ਵੀਡੀਓ ਇਹਨਾਂ ਦੇ ਨਾਲ ਮੈਂ ਬਣਾਈਆਂ ਸੀ। ਤੇ ਇਹ ਸਾਜਦ ਸਾਹਿਬ ਨੇ ਜੀ। ਕੀ ਹਾਲ ਹੈ ਸਾਜਦ ਸਾਹਿਬ? ਠੀਕ ਠਾਕ, ਅੱਲਾ ਦਾ ਸ਼ੁਕਰ। ਸਾਜੀ ਤੁਸੀਂ ਸੁਣਾਓ? ਅੱਲਾ ਦਾ ਸ਼ੁਕਰ ਹੈਗਾ। ਅੱਛਾ ਸਾਜਦ ਸਾਹਿਬ, ਜੀ ਸਾਜ ਜੀ। ਮੈਨੂੰ ਪਤਾ ਲੱਗਾ ਤੁਸੀਂ ਬਾਹਰ ਜਾਣ ਦੀਆਂ ਟਰਾਈਆਂ ਮਾਰਨ ਡੇ ਹੋ ਜੀ ਸਾਜ ਜੀ। ਤੇ ਵਿਆਹ ਕਰਨ ਦੇ ਚੱਕਰ 'ਚ ਵੀ ਗਏ ਤੁਸੀਂ ਜੀ ਕਿਧਰੇ। ਇਨਸ਼ਾਅੱਲਾ। ਤੇ ਕੀ ਵਜ੍ਹਾ ਹੈਗੀ ਹੈ ਕਿ ਇੱਥੇ ਤੁਸੀਂ ਕਿਉਂ ਨਹੀਂ ਰਹਿਣਾ ਚਾਹੁੰਦੇ ਜਾਂ ਇੱਥੇ ਵਿਆਹ ਕਿਉਂ ਨਹੀਂ ਕਰਨਾ ਚਾਹੁੰਦੇ? ਕੀ ਗੱਲ ਹੈ? ਸਾਜੀ ਮਸਲਾ ਹੈ ਕਿ ਇੱਥੇ ਰੋਜ਼ਗਾਰ ਨਹੀਂ ਹੈ। ਹਾਂ, ਰੋਜ਼ਗਾਰ ਦਾ ਮਸਲਾ ਹੈ। ਰੋਜ਼ਗਾਰ ਦਾ ਮਸਲਾ ਹੈ। ਯਾਨੀ ਕੰਮ ਤੇ ਤੁਸੀਂ ਹੈਗੇ ਹੋ ਵੈਸੇ ਕਾਰੀਗਰ ਹੈਗੇ। ਕੰਮ ਦੇ ਚੋਰ ਨਹੀਂ ਆ, ਹਾਂ ਕੰਮ ਦੇ ਕਾਰੀਗਰ ਆ। ਹਾਂ, ਕੰਮ ਕਰਦੇ ਵੀ ਹੋ ਕੰਮ ਮਿਹਨਤ ਕਰਦੇ ਆ, ਲੇਕਿਨ ਉਹਨੇ ਪੈਸੇ ਨਹੀਂ ਲੱਭਦੇ ਜਿੰਦੇ ਨਾਲ। ਦੇਖੋ ਨਾ, ਹੁਣ ਇੱਥੇ ਮਹੀਨੇ ਦਾ ਲੱਖ ਰੁਪਇਆ ਕਮਾ ਲਓ, ਹਾਂ ਠੀਕ ਹੈ, ਉਹ 3 ਦਿਨ ਸੈਲਰੀ ਆਂਦੀ ਹੈ। ਓਏ 3-4 ਦਿਨ ਸੈਲਰੀ ਅਕਾਊਂਟ 'ਚ ਰਹਿੰਦੀ ਹੈ। ਉਹ 3-4 ਦਿਨ ਸੈਲਰੀ ਅਕਾਊਂਟ 'ਚ ਰਹਿੰਦੀ ਕਿਉਂ ਰਹਿੰਦੀ ਹੈ? ਮਕਸਦ ਦੱਸੋ ਮੈਨੂੰ। ਬਿੱਲ ਘਰਾਂ ਦੀਆਂ ਜ਼ਰੂਰਤਾਂ, ਖਰਚੇ ਸਬਜ਼ੀਆਂ ਸਾਰਾ ਦਾਲਾਂ, ਕੁਝ, ਠੀਕ ਹੈ। ਉਹ ਪਤਾ ਹੀ ਨਹੀਂ ਲੱਗਦਾ। ਉਹ 3 ਦਿਨ ਇਸ ਤਰ੍ਹਾਂ ਰਹਿੰਦੀ ਅੱਧੀ ਤਰ੍ਹਾਂ ਤੇ ਬਿੱਲਾਂ ਹੀ ਟੁਰ ਜਾਂਦੀ ਹੈ। ਬਿਲਕੁਲ ਠੀਕ ਹੈ। ਖਰਚੇ, ਪੈਟਰੋਲ ਮਹਿੰਗਾ ਹੈ, ਹਾਂ। ਗੈਸ, ਇਹ ਉਹ ਸਾਰਾ ਕੁਝ। ਮੁਲਕ ਦੇ ਹਾਲਾਤ ਤੇ ਤੁਹਾਨੂੰ ਵਿਆਹ ਕਿਉਂ ਨਹੀਂ ਕਰਦੇ ਪਏ? ਅੱਛਾ, ਆਪਣਾ ਬੋਝ ਸੰਭਾਲਿਆ ਨਹੀਂ ਜਾ ਰਿਹਾ, ਠੀਕ ਹੈ। ਆਪਣੇ ਆਪ ਦਾ ਬੋਝ ਸੰਭਾਲਿਆ ਨਹੀਂ ਜਾ ਰਿਹਾ। ਇੱਕ ਗਰੀਬ ਨੂੰ ਲਿਆ ਦੇ ਓਏ ਹੋਏ ਤੇ ਉਹਨੂੰ ਅਸੀਂ ਆਪਣੇ ਗਲੇ ਦਾ ਅਜ਼ਾਬ ਬਣਾ ਲਈਏ ਕਿ ਉਹਨੂੰ ਵੀ ਉਹਦੇ ਗਲੇ ਦਾ ਅਜ਼ਾਬ ਬਣ ਜਾਈਏ। ਹਾਂਜੀ ਹਾਂਜੀ, ਠੀਕ ਐਸੇ ਹੈ। ਉਹ ਫਿਰ ਲੜਾਈਆਂ ਝਗੜੇ, ਫਿਰ ਉਹ ਇਸੇ ਗੱਲੋਂ ਹੀ ਹੁੰਦੇ ਨੇ, ਖਰਚਿਆਂ ਦੀ ਗੱਲ ਤੋਂ। ਡਿਵੋਰਸ ਕਿੰਨੇ ਹੋ ਰਹੇ? ਬਹੁਤ ਜ਼ਿਆਦਾ ਆਇਆ। ਤੇ ਮੈਂ ਅੱਗੇ ਵੀ ਗੱਲ ਇਹ ਕੀਤੀ, ਦੇਖੋ ਕਿ ਉਹਦੀ ਵਜ੍ਹਾ ਇਹੀ ਹੈ, ਜ਼ਿਆਦਾ ਡਿਪਰੈਸ਼ਨ ਟੈਨਸ਼ਨ ਹੁੰਦੀ, ਘਰਾਂ ਦੇ ਖਰਚੇ ਹੀ ਪੂਰੇ ਨਹੀਂ ਹੁੰਦੇ। ਪਹਿਲੇ ਉਹ ਫਿਰ ਦੇ ਬੰਦਾ ਆ ਕੇ ਘਰ ਬੁੱਢੀ ਨੂੰ ਖਾਣ ਨੂੰ ਪੈਂਦਾ, ਹਾਂਜੀ। ਉਹ ਅੱਗੇ ਹੀ ਸੜੀ ਬੈਠੀ ਹੁੰਦੀ ਹੈ ਕਿਉਂਕਿ ਨਾ ਉਹਨੂੰ ਸ਼ਾਪਿੰਗ ਕਰਾਣੀ, ਨਾ ਕੱਪੜੇ ਦਵਾਣੇ, ਨਾ ਉਹ ਔਰਤ ਵਿਚਾਰੀ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦੀ ਹੈ। ਔਰਤ ਘਰ ਦੇ ਕੰਮ ਕਰਦੇ ਥੱਕੀ ਹੁੰਦੀ ਹੈ, ਬੰਦਾ ਬਾਹਰ ਦੇ ਤੇ ਰੋਟੀ ਫਿਰ ਵੀ ਨਹੀਂ ਪੂਰੀ ਹੁੰਦੀ, ਰੋਟੀ ਫਿਰ ਨਹੀਂ ਪੂਰੀ ਹੁੰਦੀ, ਕੱਪੜਾ ਜੁੱਤੀ ਨਹੀਂ ਪੂਰਾ ਹੁੰਦਾ, ਬੱਚਿਆਂ ਦੀਆਂ ਫੀਸਾਂ ਪੂਰੀਆਂ ਨਹੀਂ ਹੁੰਦੀਆਂ, ਬਿੱਲ ਪੂਰੇ ਨਹੀਂ ਹੁੰਦੇ। ਦੇਖੋ ਜੀ, ਜਿੰਦੇ 2 ਬੱਚੇ ਹੈ, ਜਿੰਦਾ ਕਿਰਾਏ ਦੇ ਘਰ ਹੈ, ਓਏ ਹੋਏ ਹੋਏ, ਉਹਨੇ ਬੱਚੇ ਅੱਛੇ ਪੜਾਣੇ, ਇਸ ਉਮਰ ਚ ਤਾਲੀਮ ਅੱਛੀ ਨਹੀਂ ਨਾ, ਹਾਂ। ਤੇ ਗੁਰਬਤ ਚ ਬੱਚੇ ਕਿਸ ਤਰ੍ਹਾਂ ਦੇ ਲੱਗਦੇ? ਹਾਂਜੀ, ਉਹ ਤਾਲੀਮ ਦੇ ਬਗੈਰ ਤੇ ਫਿਰ ਜ਼ਾਹਿਰ ਹੈ ਗੁਰਬਤ ਹੀ ਚ ਰੁਲਣਾ ਹੈ, ਤੇ ਉਹ ਤੇ ਗੁਜ਼ਾਰਾ ਹੀ ਨਹੀਂ ਹੋਣਾ। ਆਪਣੇ ਮਹੱਲਿਆਂ ਚ ਵੇਖ ਲਓ, ਹਾਂਜੀ, ਹਰ ਪਾਸੇ ਹਰ ਪਾਸੇ ਦੇਖੋ ਕਿ ਬੱਚਿਆਂ ਨੂੰ ਸੈਂਸ ਹੀ ਨਹੀਂ ਹੈ ਕਿ ਕਿਸ ਤਰ੍ਹਾਂ ਬੁਲਾਣਾ ਹੈ ਵੱਡੇ ਨੂੰ ਆਪਣੇ। ਇੰਨੀਆਂ ਸਿਆਣੀਆਂ ਗੱਲਾਂ ਤੈਨੂੰ ਕਿਹਨੇ ਸਿਖਾਈਆਂ ਨੇ? ਹਾਲਾਤਾਂ ਨੇ, ਵਕਤ ਨੇ। ਅੱਛਾ, ਹਾਂਜੀ, ਬੜੀ ਗੱਲ ਹੈ ਯਾਰ, ਵੈਸੇ ਬਹੁਤ ਸਿਆਣਾ ਹੋ ਗਿਆ। ਮੈਂ ਤੁਹਾਨੂੰ ਦੱਸ ਰਿਹਾ ਕਿ 80 ਲੋਕ ਨਾ ਆਪਣਾ ਇੰਜੋਏ ਕਰਨ ਨਿਕਲੇ ਹੋਏ ਆ। ਹਰ ਦੇਖੋ ਜੀ, ਤੈਨੂੰ ਇੰਜੋਇਮੈਂਟ ਦਾ ਲਫ਼ਜ਼ ਕਿਹਨੇ ਸਿਖਾਇਆ? ਇਹ ਤੁਸੀਂ ਨਹੀਂ, ਮੈਂ ਨਹੀਂ, ਮੈਨੂੰ ਤੇ ਆਪ ਨਹੀਂ ਆਂਦਾ। ਮੇਰੀ ਜੀ ਆਪਣੀ ਬੁੱਢੀ ਇਸੇ ਗੱਲੋਂ ਮੇਰੀ ਘਰ ਚ ਲੜਾਈ ਨਹੀਂ ਹੁੰਦੀ, ਉਹ ਇੰਗਲਿਸ਼ ਬੋਲਣੀ ਸ਼ੁਰੂ ਹੋ ਜਾਂਦੀ, ਮੈਨੂੰ ਉਹ ਆਉਂਦੀ ਨਹੀਂ। ਦੇਖੋ ਜੀ, ਪੜ੍ਹੀ ਲਿਖੀ ਬੁੱਢੀ ਐਸੇ ਲੋਕ ਤੁਹਾਨੂੰ ਕਹਿੰਦੇ ਪਤਾ, ਅਸੀਂ ਵੀ ਜ਼ੀਰੋ ਤੈਨੂੰ ਵੀ ਕਹਿੰਦੇ ਆ ਪੜ੍ਹੀ ਲਿਖੀ ਬੁੱਢੀ ਨਾਲ ਵਿਆਹ ਕਰੀ, ਲੜਾਈ ਨਹੀਂ ਅੱਲਾਹ ਹੋਈ। ਕਰੇ ਕਿ ਸਾਡੇ ਨਸੀਬਾਂ 'ਚ ਹੋਵੇ ਕੋਈ। ਤੁਸੀਂ ਤਾਂ ਵੈਸੇ ਹੀ ਬਾਹਰ ਦੇ ਮੁਲਕ ਕਰਨੀ ਹੈ। ਹਾਂਜੀ ਬਿਲਕੁਲ। ਲੋ ਜੀ, ਬਾਹਰ ਦੇ ਮੁਲਕ ਜੇ ਕਿਸੇ ਨੂੰ ਮਿਹਨਤੀ ਇਨਸਾਨ ਤੇ ਰੰਨ ਮੁਰੀਦ ਅਲਹਮਦੁਲਿल्लाह ਥੱਲੇ ਫੁੱਲ ਲੱਗਾ ਆ, 2 ਫੁੱਟ ਥੱਲੇ, ਭਾਂਡੇ ਬਰਤਨ ਸਫਾਈਆਂ, ਝਾੜੂ, ਹਾਂਡੀ, ਰੋਟੀ, ਹਰ ਕੰਮ ਪ੍ਰੋਟੋਕੋਲ ਨਾਲ। ਪ੍ਰੋਟੋਕੋਲ ਦੇ ਨਾਲ ਤੇ ਸਫਾਈ ਮਿੱਟੀ ਦੀ ਜ਼ਰਾ ਜੀ ਵੀ ਨਹੀਂ ਨਜ਼ਰ ਓਏ ਹੋਏ, ਯਾਨੀ ਕਿ ਫੁੱਲ ਕਾਰੀਗਰ ਬੰਦਾ ਜੇ ਹਰ ਕੰਮ 'ਚ। ਇਹਦੇ ਲਈ ਅਗਰ ਕੋਈ ਉੱਥੇ ਰਿਸ਼ਤਿਆਂ ਦੇ ਆਫਿਸ ਉੱਥੇ ਜ਼ਰਾ ਵੀਡੀਓ ਪਾ ਦਿਓ, ਉੱਥੇ ਜਿਹੜੇ ਮੈਰਿਜ ਆਫਿਸ ਹੁੰਦੇ ਨੇ, ਅਗਰ ਕਿਸੇ ਨੂੰ ਇਹ ਪਸੰਦ ਆ ਜਾਵੇ, ਇਹਦੀ ਨੇਚਰ ਆ ਜਾਵੇ, ਇੰਨਾ ਮਤਲਬ ਥਰਡ ਕਲਾਸ ਕਹਿਣ ਲੱਗਾ ਸੀ, ਥੱਲੇ ਲੱਗਾ ਹੈ, ਮਤਲਬ ਇੰਨਾ ਡਾਊਨ ਟੂ ਅਰਥ ਯਾਰ, ਚੱਲ ਡਾਊਨ ਟੂ ਅਰਥ ਕਹਿ, ਓਕੇ, ਡਾਊਨ ਟੂ ਅਰਥ ਬੰਦਾ ਜੇ ਕਿਸੇ, ਮੈਂ ਕਿਸੇ ਦਾ ਭਲਾ ਕਰਨਾ ਚਾਹ ਰਿਹਾ। ਅਗਰ ਜੇ ਕੋਈ ਮੁਤਲਕਾ ਹੋਵੇ, ਯਾਨੀ ਜੇ ਕਿਸੇ ਨੂੰ ਡਾਈਵੋਰਸ ਹੋਈ ਹੋਵੇ, ਅਲਹਮਦੁਲਿल्लाह, ਉਹਨੂੰ ਵੀ ਕਬੂਲ। ਅਲਹਮਦੁਲਿल्लाह, ਅੱਛਾ ਚਲੋ ਜੀ, ਇਹ ਵੀ ਨੇਕੀ ਹੈਗੀ। ਇਹ ਨੇਕੀ ਹੈ। ਤੇ ਫੁੱਲ ਥੱਲੇ ਲੱਗ ਕੇ ਰਹੇਗਾ ਫੁੱਲ, ਤੇ ਉਹ ਕਹਿੰਦਾ ਨੇਚਰ ਤੁਸੀਂ ਵੇਖ ਹੀ ਰਹੇ ਹੋ ਕਿ ਲੜਨ ਝਗੜਨ ਵਾਲਾ ਨਹੀਂ ਹੈ, ਸਾਡੇ ਚ ਗੁਰਦਾ ਹੀ ਨਹੀਂ ਹੈ, ਹਾਲਾਤਾਂ ਨੇ ਮਾਰ ਛੱਡਿਆ। ਸਿਰਫ ਸਾਨੂੰ ਪਿਆਰ ਕਰਨਾ ਹੁੰਦਾ। ਜ਼ਰਾ ਜੇ ਇਹਦਾ ਫਿਸ਼ਲ ਕਰਾਇਆ ਹੋਵੇ ਨਾ, ਓਏ ਹੋਏ ਹੋਏ, ਸਾਹ ਮੇਰਾ ਤੇ ਦਿਲ ਕਰ ਰਿਹਾ। ਅੱਗੇ ਲੈ ਕੇ ਜਾ।
ਇੰਦਾ ਥੋੜਾ ਜਿਹਾ ਫਿਸ਼ਲ ਕਰਾਇਆ ਹੋਵੇ, ਥੋੜੇ ਜਿਹੇ ਪੈਸੇ ਲੱਗਣਗੇ, ਚੀਜ਼ ਚੰਗੀ ਬਣ ਜਾਏਗੀ। ਇਹਦੇ ਨਾਲ ਦਾ ਬੰਦਾ ਥੱਲੇ ਲਿਖਿਆ ਹੋਇਆ, ਓਏ ਹਾਏ ਹਾਏ, ਐਡਾ ਵੀ ਲਿਖਿਆ ਨਹੀਂ, ਫੁੱਲ ਲਿਖਿਆ। ਅੱਛਾ, ਮਤਲਬ ਕੋਈ ਕਹਿੰਦਾ ਜ਼ਮੀਨ ਖੋਦ ਕੇ 2 ਫੁੱਟ ਥੱਲੇ, ਹਾਂਜੀ ਇੰਨਾ ਕੋ ਮੈਂ ਥੱਲੇ ਲੱਗਾ ਆ। ਤੁਸੀਂ ਐਡਾ ਵੀ ਨਾ ਕਹੋ, ਫੁੱਲ ਥੱਲੇ। ਫੁੱਲ। ਚਲੋ ਜੀ, ਇਹਦੇ ਲਈ ਦੁਆ ਕਰਨੇ ਆ ਕਿ ਅੱਲਾਹ ਪਾਕ ਇਹਨੂੰ ਬਾਹਰ ਦਾ ਇਹਦਾ ਵੀਜ਼ਾ ਮਿਲ ਜੇ, ਬਾਹਰ ਦਾ ਵੀਜ਼ਾ ਮਿਲ ਜਾਏ। ਮੇਰਾ ਪਾਕਿਸਤਾਨ ਚ ਕੋਈ ਅੱਛਾ ਰਿਸ਼ਤਾ ਹੋ ਜਾਂਦਾ ਨਾ, ਹਾਂ। ਮੈਂ ਬੜੀ ਦੇਰ ਦਾ ਕਰ ਲੈਣਾ ਸੀ। ਨਹੀਂ ਅੱਛੇ ਰਿਸ਼ਤੇ ਦੇ ਗਏ ਨੇ, ਤੂੰ ਖਵਾਨ ਜੋਗਾ ਨਹੀਂ ਕੁੜੀ ਨੂੰ। ਹਾਂਜੀ, ਉਹਨੇ ਮਤਲਬ ਤੂੰ ਕਿਸੇ ਨੂੰ ਧੀ ਨੂੰ ਕਿਸੇ ਦੀ ਖੁਆਰ ਨਹੀਂ ਕਰਨਾ ਚਾਹੁੰਦਾ। ਨਹੀਂ ਖਾਣਾ ਤੂੰ ਕਹਿੰਦਾ ਕੋ ਉੱਥੇ ਕੁੜੀ ਹੋਵੇ, ਅੰਗਰੇਜ਼ ਨਹੀਂ ਹੋਵੇ, ਕੋਈ ਸੈੱਟ, ਕੋਈ ਉੱਥੇ ਸੈਟਲ ਹੋਵੇ। ਲੇਕਿਨ ਉਹ ਮਾਰਦੀਆਂ ਬੜੇ, ਮੈਂ ਤੈਨੂੰ ਇਹ ਨਹੀਂ, ਦੱਸਾਂ। ਉਹ ਬੈੱਡ ਦੇ ਨਾਲ ਹੱਥ ਬੰਨ ਕੇ ਕੋੜੇ ਰੱਖੇ ਹੁੰਦੇ ਨਹੀਂ, ਇੱਥੇ ਦੇਖੋ ਨਾ, ਉਹ ਜ਼ੇਨੀ ਮਰੀਜ਼ ਹੁੰਦੀਆਂ ਨਹੀਂ ਗੋਰੀਆਂ। ਸਾਜ ਜੀ ਇੱਥੋਂ ਵਾਲੀਆਂ ਸਾਨੂੰ ਕਰ ਦਿੰਦੀਆਂ। ਓਏ ਹੋਏ, ਠੀਕ ਹੈ, ਉਹ ਜਦੋਂ ਘਰ ਚ ਦੇਖੋ ਖਰਚਾ ਜੀ, ਪੂਰਾ ਨਹੀਂ ਹੋਏਗਾ ਖਰਚਾ ਤਾਂ ਪੂਰਾ ਨਹੀਂ ਹਾਂ, ਹੋਣਾ। ਤੁਸੀਂ ਦੇਖੋ ਕਿ ਇੱਕ ਤੁਸੀਂ ਪਹਿਲੇ ਆਪਣਾ ਬੋਝ ਨਹੀਂ ਸੰਭਾਲਿਆ ਜਾ ਰਿਹਾ, ਤੋਂ ਉਹਨੂੰ ਲਿਆ ਕੇ ਤੇ ਉਹਦਾ ਵੀ ਬੋਝ ਸਮਝ ਲਓ ਤੇ ਉਹਨੂੰ ਆਪਣੇ ਗਲੇ ਦਾ ਬੋਝ, ਹਾਂਜੀ ਆਪਣਾ ਬੋਝ ਉਹਦੇ ਗਲੇ ਦਾ ਬਣਾਉਣਾ। ਹਾਂ, ਸਮਝ ਗਏ ਹੋ? ਸਮਝ ਗਿਆ। ਠੀਕ ਹੈ, ਇਸ ਤਰ੍ਹਾਂ ਨਹੀਂ ਮੈਂ ਕਰਨਾ ਚਾਹੁੰਦਾ। ਮਤਲਬ ਨੇਕ ਇਨਸਾਨ ਹੋ ਤੁਸੀਂ ਭਲਾ। ਮੈਰਿਜ ਹੋ ਰਹੀ, ਲਵ ਮੈਰਿਜ ਹੁੰਦੀ ਹੈ, ਸਾਲ ਚੱਲਦਾ, 1.5 ਸਾਲ ਚੱਲਦਾ। ਯਾਰ ਇੱਧਰ ਵੀ ਮਾਸ਼ਾਅੱਲਾ ਤੁਹਾਡੀ ਪੁਰਾਣੀ ਲਵ ਮੈਰਿਜ ਹੈ, ਨਿਊ ਨਹੀਂ, ਉਹ ਅੱਛਾ ਪੁਰਾਣੀ ਲਵ ਮੈਰਿਜ ਹੈਗੀ ਹੈ। ਤੁਹਾਡੀ ਹੁਣ ਬਹੁਤ ਚੰਗੇ ਬੰਦੇ ਸਾਰੇ ਲਵਰ ਮਰ ਗਏ, ਮਰ ਗਏ, ਖਤਮ ਹੋ ਗਿਆ ਇਸ਼ਕ। ਬਾਬਾ ਕੈਜ਼ੀ ਆਜ਼ਮ, ਓਏ ਹੋਏ, ਅੱਛਾ ਅੱਜ ਬਾਜ ਹੁਣ ਬਾਬੇ ਕਾਇਦ ਆਜ਼ਮ ਨਾਲ ਇਸ਼ਕ ਹੁੰਦਾ। ਬਾਬੇ ਕੈਜ਼ੀ ਆਜ਼ਮ ਉਹ ਇਹ ਰੋਜ਼ਗਾਰ ਦੀ ਮਿਲਦਾ ਨਹੀਂ, ਡਿਸਪਰੈਸ਼ਨ ਦਾ ਸ਼ਿਕਾਰ ਹੁੰਦੇ। ਉਸ ਤੋਂ ਬਾਅਦ ਡਿਸਪ੍ਰੈਸ਼ਨ ਨਹੀਂ, ਐਕਸਪ੍ਰੈਸ਼ਨ। ਐਕਸਪ੍ਰੈਸ਼ਨ, ਉਹ ਨਹੀਂ, ਇੱਕ ਮਿੰਟ ਠਹਿਰ ਜਾ, ਟੈਨਸ਼ਨ। ਟੈਨਸ਼ਨ ਹਾਂ, ਉਹ ਹੁੰਦਾ ਹੈ, ਉਹ ਬੁੱਢੀ ਘਰ ਹੁੰਦੀ ਹੈ, ਬੰਦਾ ਬੜੇ ਇਹੋ ਜਿਹੇ ਲਵ ਮੈਰਿਜਾਂ ਵੀ ਹੁੰਦੀਆਂ ਪਈਆਂ ਦੇਖੋ ਨੇ। ਜੀ, ਉਹ ਜਾਂਦਾ ਬਾਹਰ। ਇਹ ਹੁਣ ਔਰਤ ਦਾ ਤੇ ਗੁਨਾਹ ਨਹੀਂ ਹੈਗਾ ਕਿ ਤੂੰ ਸਿਗਰਟ ਪੀ, ਤੂੰ ਨਸ਼ੇ ਤੇ ਲੱਗ ਜਾ। ਇਹਦਾ ਹੱਲ ਸੋਚ ਕਿ ਮੈਂ ਆਪਣੀ ਜਿਹੜੀ ਹੈ ਗੁਰਬਤ ਕਿਸ ਤਰ੍ਹਾਂ ਖਤਮ ਨਹੀਂ, ਕਰਨੀ ਹੈ। ਇੰਨੇ ਬੰਦਾ ਫੱਡੇ ਲੈ ਕੇ ਵਿਆਹ ਕਰਦਾ ਲਵ ਮੈਰਿਜ, ਹਾਂਜੀ, ਤੇ ਉਹਦੇ ਬਾਅਦ ਅਕਸਰ ਮੈਂ ਲਵ ਮੈਰਿਜ ਦਾ ਹੀ ਸੁਣਨਾ ਕਿ ਬਾਅਦ ਚ ਲੜਾਈਆਂ ਝਗੜੇ 6 ਮਹੀਨੇ 2 ਮਹੀਨੇ ਵੀ ਨਹੀਂ ਲੰਘਦੇ, ਬਿਲਕੁਲ ਸ਼ੁਰੂ ਹੋ ਜਾਂਦੇ ਨੇ। ਮੈਂ ਅੱਜ ਕੱਲ ਤੇ ਬਹੁਤ ਜ਼ਿਆਦਾ ਹੀ ਸੁਣਨ ਚ ਮਿਲ ਰਿਹਾ। ਮੇਰੇ ਹੱਕੀ ਵਾਕਿਆ ਕਿੰਨੀ ਹੈਗੇ, ਤੇ ਇਹ ਕੰਮ ਯਾਰ ਨਾ ਮਾੜਾ ਹੈਗਾ। ਮੈਂ ਕਹਿੰਦਾ ਲਵ ਮੈਰਿਜ ਨਹੀਂ ਹੋਣੀ ਚਾਹੀਦੀ। ਨਹੀਂ ਹੋਣੀ ਯਾਰ, ਦੇਖੋ ਤੁਹਾਡੇ ਕੋਲ ਫਿਰ ਤੁਹਾਡੀ ਲਵ ਮੈਰਿਜ ਵੀ ਜਿਹਦੀ ਅਰੇਂਜ ਮੈਰਿਜ ਵੀ ਹਾਂ ਠੀਕ ਹੈ, ਤੁਹਾਡੀ ਜੇਬ ਚ ਕੈਜ਼ੀ ਆਜ਼ਮ ਨਹੀਂ ਹੈ। ਫਿਰ ਲਵ ਮੈਰਿਜ ਵੀ ਕੋਈ ਨਹੀਂ। ਉਹ ਜਦੋਂ ਕੋਈ ਔਰਤ ਵੀ ਭੁੱਖੀ ਮਰਨ ਲਈ ਧਿਆਂਦੀ ਨਹੀਂ, ਹਾਂਜੀ। ਵਿਆਹ ਤੋਂ ਪਹਿਲੇ ਦੇ ਇਸ਼ਕ ਚੰਗਾ ਲੱਗਦਾ, ਜਦੋਂ ਵਿਆਹ ਤੋਂ ਬਾਅਦ ਭੁੱਖ ਦੇਖੋ ਪੈਂਦੀ ਜੀ, ਨਾ ਰੋਟੀ ਦੀ, ਹਾਂਜੀ, ਉਦੋਂ ਫਿਰ ਉਹ ਕਹਿੰਦੀ ਕੱਪੜੇ ਮੇਰੀਆਂ ਸਾਰੀਆਂ ਕਜ਼ਨਾਂ ਨੇ ਵਿਆਹ ਦੇ ਨਵੇਂ ਹਾਂਜੀ। ਕੱਪੜੇ ਪਾਣੇ, ਮੈਨੂੰ ਵੀ ਉਦੋਂ ਲੈ ਕੇ ਨਹੀਂ ਹੁੰਦਾ ਹੱਕ ਹੈ। ਉਹੀ ਕਹਿੰਦੇ ਨਾ, ਉਹ ਲੈਣ ਤੇ ਕਿ ਦੇਣ ਜੋਗਾ ਨਹੀਂ ਹੈ, ਹਾਂਜੀ। ਤੇ ਫਿਰ ਉਹ ਬੱਚੀ ਪਰੇਸ਼ਾਨ ਉਹਨਾਂ ਹੋ ਗਈ। ਹੱਕ ਹੈ, ਲੇਕਿਨ ਉਹਨੂੰ ਵੀ ਉਹਨਾਂ ਅਹਿਸਾਸ ਕਰਨਾ ਚਾਹੀਦਾ ਹੈ। ਹਾਂ, ਦੋਨਾਂ ਨੂੰ ਕੰਪਰੋਮਾਈਜ਼। ਸਾਡੇ ਇੱਥੇ ਵਿਆਹ 90% ਨਾ ਕੰਪਰੋਮਾਈਜ਼ ਤੇ ਹੀ ਲੰਘਦੇ ਆ, ਹੱਸੀ ਖੁਸ਼ੀ ਨਹੀਂ। ਕੰਪਰੋਮਾਈਜ਼ ਜਾਂ ਬੁੱਢੀ ਨੇ ਕੀਤਾ ਹੁੰਦਾ ਜਾਂ ਬੰਦੇ ਨੇ ਕੀਤਾ ਹੁੰਦਾ, ਲੇਕਿਨ ਸਾਡੇ ਚ ਕੀ ਹੁੰਦਾ, ਵਨ ਸਾਈਡ। ਹਾਂ, ਉਹੀ ਕੰਪਰੋਮਾਈਜ਼ ਹੀ ਹੈ ਨਾ। ਹਾਂ। ਜਾਂ ਔਰਤ ਕਰ ਲੈਂਦੀ ਬੰਦੇ ਨਾਲ ਹਾਂ। ਕਿ ਚਵਲ ਜਿਹੋ ਜਿਹਾ ਵੀ ਇਹ, ਚਲੋ ਇਹਦੇ ਨਾਲ ਰਹਿ ਲਓ, ਜਾਂ ਫਿਰ ਬੰਦਾ ਜਿਹੜਾ ਵੇ ਉਹ ਕੰਪਰੋਮਾਈਜ਼ ਕਰ ਲੈਂਦਾ ਹਾਂ, ਕਿ ਇਹਨੇ ਨਹੀਂ ਬਦਲਣਾ, ਇਹਨੇ ਇੰਜ ਹੀ ਰਹਿਣਾ, ਇੰਝ ਹੀ ਉਹ ਕੰਪਰੋਮਾਈਜ਼ ਕਰ ਲੈਂਦਾ। ਹੱਸੀ ਖੁਸ਼ੀ ਘੱਟ ਹੀ ਹੋਏ ਹੋਏ। ਕਿਉਂ ਘੱਟ ਹੈ, ਇਹ ਵੀ ਤੇ ਸੋਚੋ ਨਾ। ਹਾਂ ਸੁਲਮ ਯਾਰ, ਤੂੰ ਇੰਨਾ ਮੈਨੂੰ ਅੱਜ ਸਾਈਡ ਕਰ ਦਿੱਤਾ ਹੈ ਨਾ ਟਾਣੇ ਦੀ। ਮੇਰਾ ਅੰਦਰ ਤਾਂ ਨਹੀਂ ਤੂੰ ਵੇਖ ਸਕਦਾ, ਇੰਦੀ 27 ਸਾਲ ਉਮਰ ਹੋ ਗਈ ਹੈ। ਤੂੰ ਕਰੀਮਾ ਲਾ ਬਰਾਲ, ਆਪਣੇ ਮੂੰਹ ਦਾ ਇਲਾਜ ਕਰਾ ਥੋੜਾ ਜਿਹਾ। ਅਲਹਮਦੁਲਿਲਾ। ਗੋਰੀ ਕਹੇਗੀ ਗੋਰਾ ਹੋਵੇ ਥੋੜਾ ਉਹ ਜਿਹਾ। ਨਹੀਂ, ਗੋਰੀਆਂ ਨੂੰ ਇਹ ਰੰਗ ਨਾਲ ਨਹੀਂ ਫਰਕ ਪੈਂਦਾ, ਅੱਛਾ। ਏਸ਼ੀਆ ਦੇ ਮੁਲਕਾਂ ਨੂੰ ਫਰਕ ਪੈਂਦਾ ਹੈ। ਅੱਛਾ, ਗੋਰੀ ਕਹਿੰਦੀ ਫੁੱਲ ਬੰਦਾ ਨੇਕ ਸ਼ਰੀਫ, ਅੱਛਾ। ਥੱਲੇ ਫਿਸ਼। ਓਕੇ, ਲੋ ਜੀ, ਇਹ ਸਾਜਦ ਸਾਹਿਬ ਸਨ ਜੀ, ਇਹਨਾਂ ਦੇ ਤੁਸੀਂ ਮਾਈਂਡ ਦੀਆਂ ਗੱਲਾਂ, ਇਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਨੇ। ਇਹ ਤਾਂ ਮੇਰੇ ਦਿਲ 'ਚ ਬੜੀਆਂ ਖੂਬੀਆਂ ਹੈ, ਉਹ ਫੇਰ ਕਿਸੇ ਦਿਨ ਕੱਢ ਲਾਂਗੇ ਨਾ, ਹੁਣ ਸਾਰੀਆਂ ਇੱਕੋ ਵਾਰੀ ਨਹੀਂ ਕੱਢਣੀਆਂ ਇੱਕ ਇੰਟਰਵਿਊ ਦੇ ਲੇਕਿਨ ਵਿੱਚ। ਤੁਹਾਡੀ ਮਿਹਰਬਾਨੀ, ਤੁਸੀਂ ਤੁਹਾਡੀ ਸਾਨੂੰ ਦਾਸਤਾਨ। ਬੜੇ ਦਿਨਾਂ ਬਾਅਦ ਵਲੌਗ 'ਚ ਲਿਆ ਤੁਸੀਂ। ਚਲੋ ਵਲੋਗ ਜੀ ਇਹਨਾਂ ਦਾ ਤੁਸੀਂ ਵੇਖਣਾ ਹੈ ਤੇ ਦੱਸਣਾ ਹੈ। ਸਾਜਦ ਸਾਡਾ ਸਾਹਿਬ ਵੀ YouTube ਚੈਨਲ ਸਾਜਦ ਸਾਹਿਬ ਸਹੀ ਗੱਲਾਂ ਕੀਤੀਆਂ ਨੇ ਜਾਂ ਨਹੀਂ ਕੀਤੀਆਂ, ਤੁਸੀਂ ਮੈਨੂੰ ਦੱਸੋਗੇ ਤੇ ਅਗਲੇ ਵਲੋਗ ਵਿੱਚ ਇਹਨੂੰ ਮੈਂ ਲੈਣਾ। ਲੋਕਾਂ ਖੱਚਾ ਮਾਰੀਆਂ ਸੀ। ਨਹੀਂ ਖੱਚਾ ਨਹੀਂ ਮਾਰੀਆਂ, ਤੁਸੀਂ ਆਪਣੇ ਵੱਲੋਂ ਸੀਰੀਅਸ ਗੱਲਾਂ ਕੀਤੀਆਂ। ਮੈਂ ਤਾਂ ਬਹੁਤ ਸੀਰੀਅਸ ਕੀਤੀਆਂ, ਜੋ ਮੁਲਕ ਦੇ ਹਾਲਾਤ ਹੈ, ਜੋ ਮੇਰੇ ਨਾਲ ਬੀਤ ਰਹੀ ਹੈ। ਹਾਂਜੀ, ਲੋ ਜੀ, ਤੁਸੀਂ ਦੱਸਣਾ ਹੈ ਮੇਰੇ ਦਿਲ ਦੇ ਹਾਲਾਤ ਜੋ ਹੈ, ਮੈਂ ਉਹ ਦੱਸੀ। ਦੁਬਾਰਾ ਕਮੈਂਟ ਕਰਕੇ ਦੱਸਣਾ ਇਹਨੂੰ ਵਲੌਗ ਵਿੱਚ ਲਈਏ ਜਾਂ ਮਗਰੋਂ ਲਾ ਦਈਏ, ਔਰ ਮਤਲਬ ਰਹਿਣ ਦਈਏ, ਇਹ ਤੁਸੀਂ ਦੱਸਣਾ ਮੈਨੂੰ। ਇਹ ਮੇਰੇ ਲਵਰ ਹੋਣਗੇ ਨਾ,
ਤੇ ਤੁਹਾਨੂੰ ਕਹਿਣਗੇ ਇਨਸ਼ਾਅੱਲਾ ਇਹਨੂੰ ਮੁੰਡੇ ਨੂੰ ਵਲੌਗ ਚਲਾਓ। ਅੱਛਾ ਜੀ। ਤੇ ਮੇਰੇ ਕੋਲ ਟਾਈਮ ਨਹੀਂ ਹੁੰਦਾ। ਲਵਰ ਨਹੀਂ, ਇਹ ਮਾਵਾਂ ਭੈਣਾਂ ਵੇਖਦੀਆਂ ਬਾਜੀਆਂ ਮੇਰੀਆਂ ਭੈਣਾਂ, ਹਾਂ। ਮੇਰੀਆਂ ਮਾਵਾਂ, ਹਾਂ ਮੇਰੇ ਭਰਾ, ਹਾਂ ਠੀਕ ਹੈ, ਮੇਰੇ ਵੀਰ ਭਰਾ, ਹਾਂ। ਲਵਰ ਤੇਰੀ ਜਿਹੜੀ ਉਹ ਮੇਰੇ ਤੇ ਹੈ ਹੀ ਚਾਚੇ ਨਹੀਂ। ਤਾਏ ਹਾਂ ਮਾਮੇ, ਓਕੇ, ਹਾਂ ਠੀਕ ਹੈ। ਫੁੱਫੀਆਂ ਤਾਈਆਂ ਚਾਚੀਆਂ ਸਾਰੇ ਰਿਸ਼ਤੇਦਾਰ ਹੈ ਮੇਰੇ। ਓਕੇ ਠੀਕ ਹੈ ਜੀ। ਸਾਜਦ ਸਾਹਿਬ ਨੂੰ ਤੁਸੀਂ ਜੀ ਸੁਣਨਾ ਵੇ, ਹਾਂਜੀ। ਇਹਨਾਂ ਦੇ ਉੱਤੇ ਤੁਸੀਂ ਰਹਿਨਮਾਈ ਕਰਨੀ ਹੈ ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ ਵੇ। ਇਹਨਾਂ ਨੂੰ ਕੀ ਕਰਨਾ ਚਾਹੀਦਾ? ਇਹਨਾਂ ਦੇ ਵੀਜ਼ੇ ਵਾਸਤੇ ਜੇ ਕੋਈ ਭੈਣ ਭਰਾ ਕੁਝ ਕਰ ਸਕਦਾ ਹੈ, ਤੇ ਇਹ ਬੜੀ ਨੇਕੀ ਹੈ। ਕੋਈ ਸਫਾਈ ਦਾ ਕੰਮ ਕਿਤੇ ਹੋਵੇ, ਕੁਝ ਵੀ ਕਰਨ ਨੂੰ ਸਫਾਈ ਦਾ ਨਹੀਂ, ਵਿਸ਼ ਆਹੋ ਵਿਸ਼ ਜਾਈ ਉੱਥੇ ਜਾ ਕੇ। ਇਹ ਕਹਿੰਦੇ ਮੈਂ ਉੱਥੇ ਹਰ ਕੰਮ ਕਰਨ ਨੂੰ ਤਿਆਰ ਆ, ਬਸ ਮੈਨੂੰ ਇੱਥੋਂ ਲੈ ਜਾਓ, ਇੱਥੋਂ ਲੈ ਜਾਓ ਬਸ ਪਾਕਿਸਤਾਨ। ਬਸ मैं ऐश इंशाल्लाह अल्लाह ताला ਤੁਹਾਡੇ वो तो अल्लाह का करम है, लाख लाख करम है। ਮਿਹਨਤੀ ਬੱਚਾ ਹੈ ਜੀ, ਬਹੁਤ ਮਿਹਨਤ ਕਰਦਾ, ਇਹਦੀ ਗਰੰਟੀ ਮੈਂ ਦਿੰਦਾ ਵਾਂ, ਵਾਕਈ ਮਿਹਨਤੀ ਹੈ, ਨਾ ਹੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਭੈਣ ਭਰਾ ਮਾਂ ਪਿਓ ਦੀ ਖਿਦਮਤ ਕਰਨਾ, ਫਿਰ ਉਹ ਇਸੇ ਗੱਲੋਂ ਵਿਆਹ ਨਹੀਂ ਪਿਆ ਕਰਦਾ ਕਿ ਯਾਰ ਮੈਂ ਫਿਰ ਭੈਣ ਭਰਾ ਮੇਰੇ ਮਾਂ-ਬਾਪ ਕੀ ਕਰਨਗੇ, ਮੈਂ ਜਿਹੜੀ ਕਿਸੇ ਦੀ ਧੀ ਲਿਆਵਾਂ ਇਹ ਤੁਸੀਂ ਸਾਜੀ ਉਹਨੂੰ ਲਿਆ ਕੇ ਵੀ ਮੈਂ ਇੱਥੇ ਖੁਆਰ ਕਰਾਂ। ਤੁਹਾਡੀ ਗੱਲ ਟੋਕਣਾ, ਇਹ ਤੁਸੀਂ ਬੜੀ ਵੱਡੀ ਗੱਲ ਕੀਤੀ ਹੈ। ਹੂੰ। ਮਾਂ-ਬਾਪ ਦੀ ਖਿਦਮਤ ਤੇ ਹਾਂ। ਭੈਣ ਭਰਾਵਾਂ ਦੀ ਖਿਦਮਤ। ਹਾਂ, ਜਦੋਂ ਸਾਰਾ ਕੁਝ। ਸ਼ਾਦੀ ਹੁੰਦੀ है ना, ਹਾਂ। ਇਹ ਜਿਹੜਾ ਪਹਿਲੀ डिमांड ਹੁੰਦੀ है ना, ਹੂੰ। अपने माँ बाप को छोड़ दो, मुझसे मिलना है तो बहन भाइयों को छोड़ दो, मेरे खानदान को मिलो। ਨਹੀਂ, ਅਗਰ ਸਾਰਿਆਂ ਨੂੰ ਬਰਾਬਰ ਦਿੱਤਾ ਜਾਵੇ, ਹਾਂਜੀ, ਹਕੂਕ ਬਰਾਬਰ। ਹਾਂਜੀ, ਅਗਰ ਬੁੱਢੀ ਨੂੰ ਜੋ ਚਾਹੀਦਾ ਵੇ ਉਹਨੂੰ ਮਿਲਦਾ ਰਵੇ, ਮਿਲਦਾ ਰਵੇ, ਉਹਦੇ ਨਾਲ ਬੰਦਾ ਲੜਾਈ ਝਗੜਾ ਨਾ ਕਰੇ, ਉਹਨੂੰ ਰੋਟੀ ਚੰਗੀ ਦੇਵੇ, ਹਾਂਜੀ। ਉਹਨੂੰ ਕੱਪੜਾ ਜੁੱਤੀ ਜਿੰਨੇ ਕੋਈ ਔਕਾਤ ਹੈਗੀ ਉਹਨੇ ਕੋ ਬੰਦਾ ਦਿੰਦਾ ਰਵੇ, ਹਾਂਜੀ। ਮਾਂ ਨੂੰ ਮਾਂ ਦਾ ਹੱਕ ਦੇਵੇ, ਮਾਂ ਦਾ ਮਾਂ, ਪਿਓ ਨੂੰ ਪਿਓ ਦਾ ਦੇਵੇ, ਭੈਣ ਭਰਾਵਾਂ ਦਾ ਹੱਕ ਜਿਹੜਾ ਹੁੰਦਾ ਵੇ ਉਹ ਭੈਣ ਭਰਾਵਾਂ ਨੂੰ ਦੇਵੇ, ਬਿਲਕੁਲ। ਤੇ ਹੱਕ ਸਾਰਿਆਂ ਦਾ ਹੀ ਹੁੰਦਾ ਹੈ, ਹੱਕ ਸਾਂਝਾ ਹੋਣਾ ਚਾਹੀਦਾ। ਸਾਂਝਾ ਮਤਲਬ ਸਾਰਿਆਂ ਨੂੰ ਬਰਾਬਰੀ ਤੇ। ਬਰਾਬਰੀ ਤੇ। ਮਾਂ ਦੇ ਪਿੱਛੇ ਲੱਗ ਕੇ ਬੁੱਢੀ ਨੂੰ ਨਹੀਂ ਕੋਈ ਹਾਂਜੀ। ਐਸਰਾ ਕਰਨਾ ਚਾਹੀਦਾ, ਤੇ ਬੁੱਢੀ ਦੇ ਮਗਰ ਲੱਗ ਕੇ ਮਾਂ ਨੂੰ ਨਹੀਂ। ਹਾਂਜੀ, ਵਨ ਸਾਈਡ ਨਹੀਂ ਸੁਣਨੀ ਚਾਹੀਦੀ। ਨਹੀਂ ਚੁੰਮ ਨਹੀਂ ਸਕਦਾ ਤੈਨੂੰ। ਲੋ ਜੀ ਸਾਜਦ ਸਾਹਿਬ, ਮੈਨੂੰ ਕਿਉਂ ਨਹੀਂ ਚੰਮ ਸਕਦਾ? ਓਹੋ ਸਮਝਾਉਂਦਾ ਯਾਰ ਸਾਜ ਨੇ ਕਿਹੜੀ ਕਰੀਮ ਲਾਈ ਹੈ? ਓ ਯਾਰ ਬਸ ਸਾਜਦ ਯਾਰ ਸਾਹਿਬ ਸਾਹਿਬ ਬੜੇ ਤੂੰ ਇਹ ਸਮਝਦਾਰ ਤੇ ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ, ਅਲਹਮਦੁਲਿਲਾ। ਹਰ ਚੀਜ਼ ਨੂੰ ਸਮਝਦੇ ਨੇ। ਜੀ ਬਿਲਕੁਲ। ਇਹ ਤੁਸੀਂ ਵੀ ਗੱਲਾਂ ਨੂੰ ਸਮਝਦੇ ਹੋਗੇ ਕਿ ਠੀਕ ਕਰ ਰਿਹਾ, 16 ਨੇ ਗੱਲ ਠੀਕ ਕਰ ਰਿਹਾ, ਬਹੁਤ ਸਮਝਦਾਰ ਹੈਗਾ। ਤੇ ਬਸ ਅੱਲਾਹ ਤਾਲਾ ਇਹਦਾ ਜੀ ਦੁਆ ਕਰੋ, ਕਹਿੰਦਾ ਵੀਜ਼ਾ ਕਿਧਰੇ ਲੱਗ ਜਾਏ, ਆਮੀਨ। ਕਿਤੇ ਬਾਹਰ ਟੁਰ ਜੇ, ਸਾਡੇ ਮਗਰੋਂ ਮਗਰੋਂ ਨਹੀਂ ਤੁਹਾਡੇ ਲੱਥਣਾ, ਮਤਲਬ ਬਾਹਰ ਜਾਏਗਾ, ਮੈਨੂੰ ਉੱਥੋਂ ਗਿਫਟ ਭੇਜੇ ਕਰੇਗਾ। ਗਿਫਟ ਨਹੀਂ, ਤੁਹਾਨੂੰ ਉੱਥੇ ਬੁਲਾ ਲੈਣਾ। नहीं मैं नहीं जाना, मैं राणे क्यों, में तुसी रहना। क्यों नहीं जाना? ना मैं चलो ਤੁਹਾਡੇ मैं वाला रह ही नहीं सकता लाहौर के बगैर। ठीक है। तो आपने जी मुझे दसना है कमेंट में कि साजिद साहब का इंटरव्यू आपको कैसा लगा। तो इनका अगला इंटरव्यू हम करेंगे, फनी अगला फनी करेंगे। फनी करेंगे। अच्छा जी, अगला हम इनका ब्लॉग जो है ना वो कह रहे हैं मैनू फनी कंटेंट दे विच लवो ताकि मैं थोड़ा लोगों को इंटरटेन भी करा। हाँ जी। ठीक है जी। तो इनकी शॉप इन्होंने बनाई है एक जी, सब्जी वाली, सब्जी वाली। उस पे हम जाएंगे, वहां जाके थोड़ा शुगर मेला करेंगे लोगों के साथ ना, हाँ जी। प्रैंक करेंगे। प्रैंक करेंगे फुल वाला, हाँ फुल वाला प्रैंक, लोगों को दसे बगैर, कोई उनदे च दो नंबरी नहीं, 2 नंबर ही नहीं। सच्ची मुच्ची आपको सारी स्टोरी बताएंगे कि कैसे माल हाँ। खरीदा जाता है मंडी में से, कैसे ला के सेल किया जाता है। हाँ ये भी गल है, ठीक किसी का है, भला हो हम- जाए। कारोबार कैसे स्टार्ट होता है, हमें कोई एक्सपीरियंस नहीं था। हाँ अभी हफ्ता हुआ है मेरे ख्याल से, 15 दिन 15 दिन हुआ। 15 दिन में हमें हर बंदे ने कहा जी उससे पूछ लो, ये कोई जब तक आप बहुत खज्जल खुआरी होंदी, ये- मैं आप शुरू कीते ने ये अपने आपके कारोबार। पास कोई एक्सपीरियंस नहीं है। वैसे राणे ਨੂੰ ਨਾ 99 ਕਾਰੋਬਾਰਾਂ ਦਾ ਐਕਸਪੀਰੀਅੰਸ ਹੈਗਾ ਫਲਾਪ ਹੋਣ ਦਾ। फ्लॉप होना है, लेकिन अल्हम्दुलिल्लाह अजे तक असी बहुत बेहतरीन जा रहे अल्लाह हैं। करेगा जी, बेहतर- अल्लाह करे। आज डेली बेस की जो सब्जी आपको हम ये भी एक व्लॉग में बताएंगे ये सारा एक्सपीरियंस, कैसे इन्होंने स्ट्रगल कर रहे हैं, कैसे मेहनत कर रहे हाँ हैं, जी। आगे जिंदगी को नौकरी भी करते हैं, साथ साथ पार्ट टाइम सब्जी की इन्होंने शॉप भी बनाई है अपनी ना, मेरी नहीं, अपनी नहीं, मेरे दोस्त की। दोस्त की रल के कीता है। रल के किया, रल के। ओके रल के। आगे बिजनेस से एक और स्टार्ट करना, वो भी बताएंगे। अच्छा रल के दोस्त दोस्त कर रहे हाँ जी। आजकल कहते हैं सानू हमें तो अपनों ने लूटा, गैरों में कहाँ दम था। दम था। ਮੇਰੇ ਨਾਲ ਤੇ ਆਪਣਿਆਂ ਨੇ ਕਈ ਇਹੋ ਜਿਹੇ ਹੱਥ ਕੀਤੇ ਆ ਕਿ ਮੈਂ ਤੇ ਕਿਸੇ ਨੂੰ ਕਹਿਣ ਜੋਗਾ ਹੀ ਨਹੀਂ। नहीं नहीं, साढ़े ना कोई कर भी लेगा तो साढ़ा किल जाएगा, ਆਹੋ ਆਪਣੇ ਹੀ ਨਹੀਂ ਜਾਂਦਾ। अपने ही चलो, जाना अल्लाह है। खैर। देखोगे नीयत साफ होएगी ना ਲੋ अपनी। ਜੀ ਹੁਣ ਵਲੌਗ ਹੋ ਰਿਹਾ ਸਾਡਾ ਲੰਮਾ ਤੇ ਸਾਨੂੰ ਦਿਓ ਇਜਾਜ਼ਤ। ਇਜਾਜ਼ਤ। ਸਾਜਦ ਸਾਹਿਬ ਨਾਲ ਤੁਹਾਡੀ ਫਿਰ ਮੁਲਾਕਾਤ ਕਰਾਵਾਂਗੇ। ਤੁਹਾਡੇ ਸਾਰੇ ਭੈਣ ਭਰਾਵਾਂ ਲਈ ਮੇਰੀਆਂ ਦੁਆਵਾਂ ਨੇ, ਅੱਲਾਹ ਪਾਕ ਤੁਹਾਡੇ ਸਾਰਿਆਂ ਦੇ ਰਿਜ਼ਕ ਵਿੱਚ ਬਰਕਤ ਦੇਵੇ। ਮੁਹੰਮਦ ਵਾਲੇ ਮੁਹੰਮਦ ਦੇ ਸਦਕੇ ਚ ਜਿਹੜੇ ਮੇਰੇ ਭੈਣ ਭਰਾ ਦੇ ਦਿਲ ਦੀ ਕੋਈ ਵੀ ਤਮੰਨਾ ਹੈ, ਕੋਈ ਵੀ ਦੁਆ ਹੈ, ਅੱਲਾਹ ਪਾਕ ਉਹਨੂੰ ਕਬੂਲ ਫਰਮਾਏ ਜੀ। ਔਰ ਜਿੰਨੇ ਮੇਰੇ ਭੈਣਾ ਭਰਾ
ਹਲਾਲ ਰਿਜ਼ਕ ਦੀ ਤਲਾਸ਼ ਵਿੱਚ ਹੈਗੇ ਨੇ, ਰੋਜ਼ੀ ਰੋਟੀ ਦੀ ਅੱਲਾਹ ਪਾਕ ਉਹਨਾਂ ਨੂੰ ਕੋਈ ਅੱਛੀ ਜੌਬ ਦੇਵੇ। ਜਿਹੜੇ ਕਾਰੋਬਾਰ ਕਰਦੇ ਪਏ ਨੇ ਅੱਲਾਹ ਪਾਕ ਉਹਨਾਂ ਦੇ ਕਾਰੋਬਾਰ ਦੀ ਬਰਕਤ ਪਾਵੇ। ਜਿਹੜੇ ਬੱਚੇ ਬੱਚੀਆਂ ਰਿਸ਼ਤਿਆਂ ਦੀ ਵਜ੍ਹਾ ਤੋਂ ਸ਼ਾਦੀਆਂ ਨਹੀਂ ਹੋ ਰਹੀਆਂ, ਹਾਲੇ ਤੱਕ ਰਿਸ਼ਤੇ ਨਹੀਂ ਆ ਰਹੇ, ਇਸ ਤਰ੍ਹਾਂ ਸਾਜਦ ਭਾਈ ਵਰਗੇ ਬੜੇ ਕੁੜੀਆਂ ਮੁੰਡੇ ਵਿਚਾਰੇ ਪਰੇਸ਼ਾਨ ਹੈ, ਕਿਉਂਕਿ ਕੁੜੀਆਂ ਵੀ ਬਾਹਰ ਜਾਣੀਆਂ ਚਾਹੁੰਦੀਆਂ, ਮੁੰਡੇ ਵੀ ਬਾਹਰ ਜਾਣਾ ਚਾਹੁੰਦੇ ਤੇ ਬਾਹਰ ਦਾ ਮੁਲਕ ਹੀ हमारे से ज्यादा ਅੱਲਾਹ ਕਰੇ ਸਾਡਾ ਮੁਲਕ ਇੰਨੀ ਤਰੱਕੀ कर जाए कि यही बाहर का मुल्क पाकिस्तान में इतना पैसा उस्ताद जी, आपका अपना कारोबार कोई भी करो ना तो बाहर जाने की जरूरत अल्लाह जी कारोबार ਵਿੱਚ ਬਰਕਤ ਪਾਏ ਤੇ ਇਸੇ ਮੁਲਕ ਨੂੰ ਅੱਲਾਹ ਪਾਕ ਇੰਨੀ ਤਰੱਕੀ ਦੇਵੇ ਕਿ ਕਿਸੇ ਨੂੰ ਬਾਹਰ ਜਾਣਾ ਹੀ ਨਾ ਪਵੇ, ਆਪਣੇ ਮੁਲਕ ਨੂੰ ਛੱਡ ਕੇ, ਆਪਣੇ ਘਰ ਨੂੰ ਛੱਡ ਕੇ, ਆਪਣੇ ਵਤਨ ਨੂੰ ਛੱਡ ਕੇ। ਜਿਹੜੇ ਮੇਰੇ ਭੈਣਾਂ ਭਰਾ ਬਾਹਰ ਦੇ ਮੁਲਕਾਂ 'ਚ ਆਪਣੀ ਮਿਹਨਤ ਮੁਸ਼ੱਕਤ ਕਰਨ ਦੇ ਨੇ, ਰੋਜ਼ਗਾਰ ਲਈ ਗਏ ਨੇ, ਅੱਲਾਹ ਪਾਕ ਉਹਨਾਂ ਨੂੰ सब वापस आए पाकिस्तान में। ਇੰਨੀ ਤਰੱਕੀ ਹੋ ਜਾਏ ਸਾਡੇ ਮੁਲਕ ਦੀ ਕਿ ਅੱਲਾਹ ਪਾਕ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਵਾਪਸ ਉਹ ਆ ਜਾਣ, ਇੱਥੇ ਆ ਕੇ ਆਪਣਾ ਕੰਮ ਕਰਨ, ਰੋਜ਼ੀ ਰੋਟੀ ਖਾਣ, ਆਪਣੇ ਬੱਚਿਆਂ ਕੋਲੋਂ ਜਿਹੜੇ ਦੂਰ ਬੈਠੇ ਹੋਏ ਨੇ, ਆਪਣੀਆਂ ਫੈਮਲੀਆਂ ਕੋਲੋਂ ਅੱਲਾਹ ਪਾਕ ਉਹਨਾਂ ਸਾਰਿਆਂ ਨੂੰ ਇੰਨਾ ਰਿਜ਼ਕ ਦੇਵੇ ਕਿ ਉਹ ਆਪਣੇ ਮੁਲਕ ਦੇ ਵਿੱਚ ਵਾਪਸ ਆ ਜਾਣ। ਔਰ ਜਿਹੜੇ ਮੇਰੇ ਭੈਣਾਂ ਭਰਾਵਾਂ ਦੇ ਘਰਾਂ ਦੇ ਵਿੱਚ ਕੋਈ ਵੀ ਬਿਮਾਰ ਹੈ ਅੱਲਾਹ ਪਾਕ ਉਹਨੂੰ ਜਲਦ ਅਜ ਜਲਦ ਸਿਹਤਯਾਬ ਕਰੇ। ਬਿਮਾਰੇ ਕਲਬਰਾ ਦੇ ਸਦਕੇ 'ਚ ਮੈਨੂੰ ਵੀ ਅੱਲਾਹ ਪਾਕ ਸਿਹਤਯਾਬ करे जल्दी, मैनू भी मेरे लिए भी ज़रूर दुआ करनी है। और ਜਿਹੜੇ ਬੱਚੇ ਬੱਚੀਆਂ ਪੜ੍ਹਦੇ ਪਏ ਨੇ ਅੱਲਾਹ ਪਾਕ ਉਹਨਾਂ ਨੂੰ ਪੜ੍ਹਾਈਆਂ 'ਚ ਕਾਮਯਾਬ ਕਰੇ, ਅੱਲਾਹ ਪਾਕ ਉਹਨਾਂ ਨੂੰ ਰਿਜ਼ਕੇ ਹਲਾਲ ਕਮਾਉਣ ਦੀ ਤੌਫੀਕ ਦੇਵੇ, ਅੱਲਾਹ ਪਾਕ ਸਾਰਿਆਂ ਦੇ ਕਾਰੋਬਾਰ 'ਚ ਰਿਜ਼ਕ ਦੀ ਬਰਕਤ ਪਾਏ। ਔਰ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਅੱਲਾਹ ਪਾਕ ਉਹਨਾਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਜਗ੍ਹਾ ਅਤਾ ਫਰਮਾਏ ਜੀ, ਉਹਨਾਂ ਦੀ ਗੁਨਾਹਾਂ ਦੀ ਮਗਫਰਤ ਕਰੇ, ਸਾਡੇ ਵੀ ਅੱਲਾਹ ਪਾਕ ਗੁਨਾਹਾਂ ਦੀ ਮਗਫਰਤ ਕਰੇ। ਔਰ ਜਿਨ੍ਹਾਂ ਦੇ ਕੋਲ ਆਪਣੇ ਘਰ ਨਹੀਂ ਹੈਗੇ ਅੱਲਾਹ ਪਾਕ ਉਹਨਾਂ ਨੂੰ ਆਪਣੇ ਖਜ਼ਾਨਿਆਂ ਦੇ ਵਿੱਚੋਂ ਇੱਕ ਘਰ ਅਤਾ ਫਰਮਾਏ ਜੀ। ਅੱਲਾਹੁम्मा सल्ली अला मुहम्मद व आले मुहम्मद, अल्लाहुम्मा सल्ली अला मुहम्मद व आले मुहम्मद, अल्लाहुम्मा सल्ली अला मुहम्मद व आले मुहम्मद, आमीन। लो जी ਹੁਣ ਰਾਣੇ ਨੂੰ ਦਿਓ ਕੱਲ ਤੱਕ ਦੇ ਵਲੋਗ ਲਈ ਇਜਾਜ਼ਤ। ਅੱਜ ਲਈ ਸੌਰੀ ਕਿ ਮੈਂ ਆਪਣੇ ਫੈਮਿਲੀ ਦੇ ਨਾਲ ਵਲੋਗ ਨਹੀਂ ਬਣਾ ਸਕਿਆ, ਤੇ ਚਲੋ ਮੈਂ ਕਿਹਾ ਸਾਜਦ ਸਾਹਿਬ ਨਾਲ ਕਾਫੀ ਅਰਸਾ ਹੋ ਗਿਆ ਸੀ, ਇਹਨਾਂ ਨਾਲ ਗੱਪਸ਼ਪ ਲਾਏ ਹੋਏ, ਇਹਨਾਂ ਦੀਆਂ ਦਿਲ ਦੀਆਂ ਇਸੇ ਤਰ੍ਹਾਂ ਹੀ ਗੱਲਾਂ ਮੇਰੇ ਨਾਲ ਕਰਦੇ ਨੇ ਬਹਿ ਕੇ, ਉਸੇ ਤਰ੍ਹਾਂ ਹੀ ਉਹਨਾਂ ਨੇ ਤੁਹਾਡੇ ਸਾਹਮਣੇ ਕਰ ਦਿੱਤੀਆਂ। ਉਹਨਾਂ ਨੂੰ ਨਹੀਂ ਪਤਾ ਕਿ ਵਲੋਗ ਕਿਸੇ ਨੇ ਵੇਖਣਾ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ, लेकिन उन्होंने अपने दिल दियां गल्लां कर दी। नहीं इंशाल्लाह व्लॉग बहुत अगे जाना है। अच्छा जी, उन्होंने साजिद साहब ने कहता जी अब व्लॉग हिट जाना है ते इंशाल्लाह जिन्ने देखने वाले शेयर भी करेंगे। चलो इन्हां दे कहण ते जी शेयर भी कर दिया जे। हुण राणे नूं दिओ इजाजत, रब रखा, अल्लाह हाफिज, गुड नाइट।